बिस्मिल्लाहिर्रहमानिर्रहीम। सज्जनों ते मित्रों, जमहूरी निज़ाम किसी भी रियासत की तरक्की की जमान देता है। खासकर वो रियासतां ਜਿਹੜੀਆਂ ਤਰੱਕੀ ਦਾ ਸਫ਼ਰ ਕਰ ਰਹੀਆਂ ਹੋਣ ਅਤੇ ਉਹਨਾਂ ਦਾ ਸਮਾਜ ਬਲੂਗਤ ਵੱਲ ਜਾ ਰਿਹਾ ਹੋਵੇ, ਉੱਥੇ ਜਮਹੂਰੀਅਤ ਅਜਿਹੀ ਤਵਾਨਾਈ ਅਖਵਾਉਂਦੀ ਹੈ ਜਿਹਦੇ ਨਾਲ ਨਿਜ਼ਾਮ ਉੱਤੇ ਲੁਕਾਈ ਦਾ ਯਕੀਨ ਵੱਧਦਾ ਹੈ। ਸਾਡੇ ਸਮਾਜ ਦੀ ਬਦਕਿਸਮਤੀ ਹੈ ਕਿ ਇੱਥੇ ਜਮਹੂਰੀ ਕਦਰਾਂ ਸਹੀ ਮਾਇਨੇ ਵਿੱਚ ਫਰੋਗ ਹੀ ਨਹੀਂ ਪਾ ਸਕੀਆਂ। ਕਦੀ ਬਰਾਹ ਰਾਸਤ ਆਮਰੀਅਤ ਰਾਹੀਂ ਅਤੇ ਕਦੀ ਸਿਆਸੀ ਗੁਫਤਾਂ ਨੇ ਆਪਣੇ ਉਹ ਸਾਰੇ ਲੱਭੇ ਜਿਹੜੇ ਜਮਹੂਰੀ ਸਮਾਜ ਵਿੱਚ ਕਦੀ ਵੀ ਕਾਬਲੇ ਕਬੂਲ ਨਹੀਂ ਹੁੰਦੇ। ਬਹਰਹਾਲ ਇਹਦੇ ਬਾਵਜੂਦ ਸਾਡੇ ਸਮਾਜ ਵਿੱਚ ਕਿਸੇ ਨਾ ਕਿਸੇ ਹੱਦ ਤੱਕ ਜਮਹੂਰੀਅਤ ਮੌਜੂਦ ਰਹੀ ਅਤੇ ਅੱਜ ਵੀ ਮੌਜੂਦ ਹੈ। ਮੈਂ ਚੂੰਕਿ ਆਪਣੀ ਅਮਲੀ ਜ਼ਿੰਦਗੀ ਵਿੱਚ ਜਮਹੂਰੀਅਤ ਦਾ ਝੰਡਾ ਚੁੱਕ ਰਿਹਾ ਹਾਂ, ਮੌਜੂਦਾ ਹਾਲਾਤ ਵਿੱਚ ਵੇਖਿਆ ਜਾਏ ਤਾਂ ਸਾਡੀਆਂ ਸਿਆਸੀ ਜਮਾਤਾਂ ਨੇ ਵੀ ਜਮਹੂਰੀਅਤ ਨੂੰ ਆਪਣੀ ਕਾਮਯਾਬੀ ਦਾ ਮੁੱਢ ਬਣਾਉਣ ਦੀ ਥਾਵੇਂ ਚੋਣਾਂ ਵਿੱਚ ਜਿੱਤ ਅਤੇ ਹਾਰ ਨੂੰ ਆਪਣੀ ਜ਼ਿੰਦਗੀ ਅਤੇ ਮੌਤ ਦਾ ਮਸਲਾ ਬਣਾ ਲਿਆ ਹੈ। ਲੋਕਾਂ ਦੀ ਰਾਏ ਦੀ ਕਦਰ ਕਰਨ ਦੀ ਥਾਵੇਂ ਖੋ ਕੇ ਜਿੱਤ ਆਪਣੇ ਨਾਵੇਂ ਲਾਉਣ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਹੈ, ਉਹਨੇ ਸਾਡੇ ਸਮਾਜ ਦਾ ਜਮਹੂਰੀਅਤ ਉੱਤੇ ਇਤਮਾਦ ਨੂੰ ਕਮਜ਼ੋਰ ਕੀਤਾ ਹੈ। ਇਹ ਸਿਲਸਿਲਾ ਅੱਜ ਤੋਂ ਸ਼ੁਰੂ ਨਹੀਂ ਹੋਇਆ, ਇਹਦਾ ਪਿਛੋਕੜ ਬਹੁਤ ਪੁਰਾਣਾ ਹੈ, ਇੰਨਾ ਪੁਰਾਣਾ ਜਿੰਨਾ ਪਾਕਿਸਤਾਨ ਦੀ ਬਦਨਸੀਬੀ ਦਾ ਦੌਰ ਹੈ। ਜੇਕਰ ਸਾਡੀਆਂ ਸਿਆਸੀ ਅਤੇ ਸਮਾਜੀ ਗੁਫਤਾਂ ਮਾਯੂਸ ਹੋਣ ਦੀ ਥਾਵੇਂ ਆਪਣੇ ਵੋਟਾਂ ਉੱਤੇ ਪਹਿਰਾਦਾਰੀ ਦਾ ਸਿਲਸਿਲਾ ਰੱਖਦੀਆਂ ਤਾਂ ਫਿਰ ਨਾ ਕਿਸੇ ਨੂੰ ਪੀਪਲ ਪਾਰਟੀ ਪੈਟਰੀਆਟ ਬਣਾ ਕੇ ਆਪਣੀ ਮਰਜ਼ੀ ਦਾ ਨਿਜ਼ਾਮ ਤਖਲੀਕ ਕਰਨ ਦੀ ਹਿੰਮਤ ਹੁੰਦੀ ਅਤੇ ਨਾ ਹੀ ਨਵਾਜ਼ ਲੀਗ ਵਿੱਚੋਂ ਕਈ ਦੂਜੀਆਂ ਜਮਾਤਾਂ ਕੱਢ ਕੇ ਨਵੀਆਂ ਪਹਿਚਾਣਾਂ ਦੇ ਨਾਲ ਸਿਆਸੀ ਨਿਜ਼ਾਮ ਨੂੰ ਕਮਜ਼ੋਰ ਕੀਤਾ ਜਾਂਦਾ। ਤਹਿਰੀਕ ਇਨਸਾਫ ਦੇ ਵੱਲ ਨਾਲ ਗੱਲ ਕਰੀਏ ਤਾਂ ਇਸ ਜਮਾਤ ਨੇ ਕਈ ਵੱਡੇ ਬਲੰਡਰ ਕੀਤੇ। ਖਾਸ ਕਰ ਪੰਜਾਬ ਦੁਸ਼ਮਣੀ ਦਾ ਅਜਿਹਾ ਸਬੂਤ ਦਿੱਤਾ ਕਿ ਇਸ ਸੂਬੇ ਨੂੰ ਵੰਡਣ ਦੀ ਸਾਜ਼ਿਸ਼ ਵਿੱਚ ਅਮਲੀ ਤੌਰ 'ਤੇ ਸਾਜ਼ਿਸ਼ ਰਹੀ। ਇਹਦੇ ਬਾਵਜੂਦ ਮੈਂ ਬਤੌਰ ਸਿਆਸੀ ਕਾਰਕੁਨ ਦੇ ਇਹ ਸਮਝਦਾ ਹਾਂ ਕਿ ਤਹਿਰੀਕ ਇਨਸਾਫ ਤੋਂ ਬਲੇ ਦਾ ਨਿਸ਼ਾਨ ਖੋਹਣਾ, ਇਹਦੀਆਂ ਮਖਸੂਸ ਨਸ਼ਿਸਤਾਂ ਕਿਸੇ ਹੋਰ ਜਮਾਤ ਨੂੰ ਦੇਣਾ ਜਾਂ ਫਿਰ ਉਹਨਾਂ ਲੋਕਾਂ ਦੇ ਖਿਲਾਫ ਝੂਠੇ ਸੱਚੇ ਪਰਚੇ ਦਰਜ ਕਰਨਾ ਜਿਨ੍ਹਾਂ ਨੇ ਤਹਿਰੀਕ ਇਨਸਾਫ ਤੋਂ ਲਾ ਤਲਕੀ ਲਈ ਪ੍ਰੈਸ ਕਾਨਫਰੰਸਾਂ ਨਹੀਂ ਕੀਤੀਆਂ ਸਨ। ਇਹ ਸਾਰੇ ਮਾਮਲਾਤ ਬਜ਼ਾਹਰ ਅਤੇ ਕਿਸੇ ਇੱਕ ਸਿਆਸੀ ਕੁਵਤ ਨੂੰ ਫਾਇਦਾ ਪਹੁੰਚਾਉਂਦੇ ਰਹੇ, ਪਰ ਹਕੀਕਤ ਦੇ ਜ਼ਾਵੀਏ ਨਾਲ ਵੇਖੀਏ ਤਾਂ ਇਹਨੇ ਸਾਡੇ ਨਿਜ਼ਾਮ ਨੂੰ ਬਹੁਤ ਨੁਕਸਾਨ ਪਹੁੰਚਾਇਆ, ਜਿਹਦਾ ਸਬੂਤ ਕੱਲ੍ਹ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਨਾ ਹੋਣ ਦੇ ਬਰਾਬਰ ਟਰਨ ਆਊਟ ਹੈ। ਪੰਜਾਬ ਦੇ ਬੇਸ਼ਤਰ ਉਹ ਹਲਕੇ ਸਨ ਜਿੱਥੇ ਕਾਂਟੇ ਦਾ ਮੁਕਾਬਲਾ ਹੋ ਸਕਦਾ ਸੀ, ਪਰ ਤਹਿਰੀਕ ਇਨਸਾਫ ਨੇ ਪਹਿਲਾਂ ਹੀ ਇੱਥੋਂ ਬਾਈਕਾਟ ਕੀਤਾ ਹੋਇਆ ਸੀ। ਇਹਦੇ ਬਾਵਜੂਦ ਨਵਾਜ਼ ਲੀਗ ਨੇ ਬਹੁਤ ਮਿਹਨਤ ਕੀਤੀ ਅਤੇ ਆਪਣੀ ਜਿੱਤ ਨੂੰ ਦਰਪੇਸ਼ ਹਰ ਚੈਲੰਜ ਨਾਲ ਜ਼ਬਰਦਸਤ ਮਾਰ ਰਹੀ। ਸੱਜਣ ਪਿਆਰਿਓ, ਮੈਂ ਆਪਣੀ ਸਰਕਾਰ ਅਤੇ ਹਰ ਉਸ ਹਲਕੇ ਨੂੰ ਜਿਹੜਾ ਸਾਡੀ ਰਿਆਸਤ ਦਾ ਨਿਜ਼ਾਮ ਚਲਾਉਣ ਵਿੱਚ ਕਿਸੇ ਵੀ ਹੱਦ ਤੱਕ ਸ਼ਾਮਲ ਹੈ, ਉਹਨੂੰ ਬੇਨਤੀ ਕਰਾਂਗਾ ਕਿ ਲੋਕਾਂ ਦੀ ਰਾਏ ਦਾ ਇਹਤਰਾਮ ਕਰੇ। ਇਹ ਕੌਮ ਡਾਢਾ ਸਿਆਸੀ ਸ਼ਊਰ ਵੀ ਰੱਖਦੀ ਹੈ ਅਤੇ ਇਹਨੂੰ ਚੰਗੇ ਮੰਦੇ ਦਾ ਚੰਗੀ ਤਰ੍ਹਾਂ ਪਤਾ ਵੀ ਹੈ। ਇਸ ਕੌਮ ਨੂੰ ਆਪਣੇ ਫੈਸਲੇ ਆਪ ਕਰਨ ਦਾ ਹੱਕ ਦਿਓ। ਸ਼ਖਸੀਆਤ ਜਾਂ ਸਿਆਸੀ ਜਮਾਤਾਂ ਦੀ ਥਾਵੇਂ ਇਸ ਕੌਮ ਦੇ ਮੁਰਤਬ ਨੁਮਾਇੰਦੇ ਸਾਹਮਣੇ ਆਉਣਗੇ ਅਤੇ ਨਿਜ਼ਾਮ ਵੀ ਸਿੱਧਾ ਹੋ ਜਾਏਗਾ ਅਤੇ ਇਹ ਤਾਸਰ ਵੀ ਜੜ ਫੜੇਗਾ ਕਿ ਸਾਡੀ ਰਿਆਸਤ ਵਿੱਚ ਹਕੀਕੀ ਜਮਹੂਰੀਅਤ ਹੈ। ਮੈਂ ਪਿਛਲੇ ਦਿਨਾਂ ਵਿੱਚ ਲੋਕ ਰਾਜ ਪਾਰਟੀ ਦੇ ਕੌਮਪ੍ਰਸਤ ਪੰਜਾਬੀਆਂ ਨਾਲ ਤਫਸੀਲਨ ਗੱਲਬਾਤ ਕੀਤੀ। ਉਹਨਾਂ ਸਭ ਦੀ ਰਾਏ ਇਹੋ ਸੀ ਕਿ ਅਸੀਂ ਛੋਟੀ ਵੱਡੀ ਹਰ ਸਿਆਸੀ ਜਮਾਤ ਦੇ ਮੈਂਡੇਟ ਦੀ ਕਦਰ ਕਰਦੇ ਹਾਂ, ਨਾ ਅਸੀਂ ਕਿਸੇ ਗੈਰ ਜਮਹੂਰੀ ਕੁਵਤ ਦਾ ਸਹਾਰਾ ਪਾਲਦੇ ਹਾਂ ਅਤੇ ਨਾ ਹੀ ਸਾਨੂੰ ਕਿਸੇ ਜਮਾਤ ਨਾਲ ਕੋਈ ਮੁਖਾਸਮਤ ਹੈ। ਸਾਡਾ ਮੁੱਦਾ ਬੜਾ ਸਾਫ਼ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਦੇ ਜਿਹੜੇ ਹੱਕ ਖੋਏ ਗਏ ਨੇ, ਉੱਥੋਂ ਦੀਆਂ ਸਿਆਸੀ ਜਮਾਤਾਂ ਨੇ ਮੁਜਰਮਾਨਾ ਖਾਮੋਸ਼ੀ ਇਖਤਿਆਰ ਕੀਤੀ ਰੱਖੀ ਹੈ। ਅਸੀਂ ਉਹਨਾਂ ਦੇ ਹੱਕਾਂ ਦੀ ਜੰਗ ਲੜਨੀ ਹੈ। ਖੁਦਾ ਨਾ ਖਾਸਤਾ ਇਹ ਜੰਗ ਕੋਈ ਲੜਾਈ ਝਗੜਾ ਜਾਂ ਕਿਸੇ ਨਾਲ ਡਾਂਗ ਛੋਟੇ ਵਾਲੀ ਨਹੀਂ, ਬਲਕਿ ਕਾਨੂੰਨੀ ਅੰਦਾਜ਼ ਵਿੱਚ ਜਮਹੂਰੀ ਸਿਆਸੀ ਦਾਇਰੇ ਵਿੱਚ ਰਹਿੰਦੇ ਹੋਇਆਂ ਉਹ ਜਦੋਜਹਿਦ ਹੈ ਜਿਹੜੀ ਕਾਇਦ-ਏ-ਆਜ਼ਮ ਅਮਰ ਜਿਨਾਹ ਨੇ ਕੀਤੀ ਸੀ। ਸਾਡਾ ਮਕਸਦ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਹਕੀਕੀ ਕਿਆਦਤ ਦੇਣੀ ਹੈ, ਜਿਹੜੀ ਜਮਹੂਰੀ ਤਰਜ਼ ਅਮਲ ਇਖਤਿਆਰ ਕਰੇ ਅਤੇ ਜਮਹੂਰੀ ਰਾਹ ਦੇ ਉੱਤੇ ਟੁਰਦਿਆਂ ਹੋਇਆਂ ਬਰਾਬਰੀ ਦੀ ਬੁਨਿਆਦ ਉੱਤੇ ਆਪਣੇ ਵਸਾਇਲ ਦਾ ਤਹਫ਼ੁਜ਼ ਕਰੇ। ਨਾ ਸਾਨੂੰ ਕਿਸੇ ਸਿੰਧੀ ਤੋਂ ਪਰੇਸ਼ਾਨੀ ਹੈ ਅਤੇ ਨਾ ਕੋਈ ਪਠਾਨ ਸਾਡਾ ਦੁਸ਼ਮਣ ਅਤੇ ਨਾ ਹੀ ਕਿਸੇ ਬਲੋਚ ਨਾਲ ਸਾਡੀ ਲੜਾਈ। ਸਾਡਾ ਬੁਨਿਆਦੀ ਮਸਲਾ ਇਹੋ ਹੀ ਹੈ ਕਿ ਤੁਸੀਂ ਸਾਡੇ ਅੱਖਾਂ ਉੱਤੇ ਡਾਕੇ ਮਾਰਨੇ ਛੱਡ ਦਿਓ। ਜਿਹੜੀਆਂ ਕੁਰਬਾਨੀਆਂ ਅਸੀਂ ਤੁਹਾਡੇ ਲਈ ਦਿੱਤੀਆਂ, ਤੁਸੀਂ ਉਹਨਾਂ ਦਾ ਆਦਰ ਕਰੋ ਅਤੇ ਜਿਵੇਂ ਪੰਜਾਬ ਵਿੱਚ ਦੂਜੀਆਂ ਕੌਮੀਅਤਾਂ ਨੂੰ ਕਾਰੋਬਾਰ ਅਤੇ ਰਹਿਣ ਸਹਿਣ ਦੀ ਆਜ਼ਾਦੀ ਹੈ, ਇਹੋ ਆਜ਼ਾਦੀ ਸਾਡੇ ਪੰਜਾਬੀਆਂ ਨੂੰ ਵੀ ਦੂਜੇ ਸੂਬਿਆਂ ਵਿੱਚ ਹਾਸਲ ਹੋਵੇ। ਪੰਜਾਬ ਲੋਕ ਰਾਜ ਪਾਰਟੀ ਉਸ ਜਮਹੂਰੀਅਤ ਦਾ ਤਕਾਜ਼ਾ ਕਰਦੀ ਹੈ ਜਿਹਦੇ ਉੱਤੇ ਸਭ ਸਿਆਸੀ ਜਮਾਤਾਂ ਨੂੰ ਯਕੀਨ ਹੋਵੇ ਅਤੇ ਕੋਈ ਕਿਸੇ ਨਾਲ ਜ਼ਾਤੀ ਮੁਖਾਸਮਤ ਰੱਖਦੇ ਹੋਇਆਂ ਜ਼ੋਰ ਜ਼ਬਰਦਸਤੀ ਨਾ ਕਰੇ। ਸੱਜਣੋ, ਮੈਂ ਸਰਕਾਰ ਨੂੰ ਗੁਜ਼ਾਰਿਸ਼ ਕਰਾਂਗਾ ਕਿ ਕੱਲ੍ਹ ਹੋਣ ਵਾਲੀਆਂ ਚੋਣਾਂ ਵਿੱਚ ਜਿਵੇਂ ਲੋਕਾਈ ਨੇ ਅਦਬ ਦਿਲਚਸਪੀ ਦਾ ਇਜ਼ਹਾਰ ਕੀਤਾ ਹੈ, ਇਸ ਮਗਰੋਂ ਮੇਰੇ ਜਿਹੇ ਬਹੁਤ ਸਾਰੇ ਜਮਹੂਰੀਅਤ ਪਸੰਦ
ਮੁਹੱਬੇ ਵਤਨ ਵੀ ਪਰੇਸ਼ਾਨ ਨੇ। ਮੈਂ ਕੌਮ ਪਰਸਤ ਪੰਜਾਬੀ ਜ਼ਰੂਰ ਹਾਂ। ਮੈਨੂੰ ਮਰੀਮ ਨਵਾਜ਼ ਦੀ ਸਰਕਾਰ ਵਿੱਚ ਪੰਜਾਬ ਦੀ ਬਕਾ ਵੀ ਵਿਖਾਈ ਦਿੰਦੀ ਹੈ। ਮੈਨੂੰ ਮਰੀਮ ਨਵਾਜ਼ ਦੇ ਅੰਦਰ ਪੰਜਾਬ ਦੇ ਹੱਕਾਂ ਨੇ ਖਲੋਣ ਵਾਲੀ ਉਸ ਲੀਡਰਸ਼ਿਪ ਦੀ ਝਲਕ ਵੀ ਨਜ਼ਰ ਆਉਂਦੀ ਹੈ, ਜਿਹਦੇ ਹੁੰਦਿਆਂ ਪੰਜਾਬ ਨੂੰ ਅਤੇ ਪੰਜਾਬ ਦੀ ਲੁਕਾਈ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ, ਪਰ ਬੇਲੀਓ ਜੇਕਰ ਸਾਡੇ ਲੋਕਾਂ ਦਾ ਇਤਮਾਦ ਅਤੇ ਯਕੀਨ ਚੋਣਾਂ ਦੇ ਨਿਜ਼ਾਮ ਤੋਂ ਉੱਠ ਗਿਆ, ਜੇਕਰ ਇਸ ਧਰਤੀ ਦੇ ਲੋਕਾਂ ਨੇ ਇਸ ਗੱਲ ਤੋਂ ਯਕੀਨ ਕਰ ਲਿਆ ਕਿ ਸਾਡੇ ਵੋਟਾਂ ਦੀ ਕੋਈ ਅਸਲੀਅਤ ਨਹੀਂ, ਜਿੰਨਾ ਜਿੱਤਣਾ ਹੈ ਉਹ ਪਹਿਲਾਂ ਹੀ ਜਿੱਤੇ ਹੋਏ ਨੇ, ਤਾਂ ਫਿਰ ਯਕੀਨ ਮੰਨੋ ਸਾਡਾ ਮੁਸਤਕਬਲ ਅਜਿਹੇ ਕੁਰਾਏ ਪੈ ਜਾਏਗਾ ਜਿੱਥੋਂ ਸਿੱਧਾ ਰਾਹ ਲੱਭਣ ਵਿੱਚ ਹੋਰ ਕਿੰਨਾ ਅਰਸਾ ਲੱਗ ਜਾਏ। ਬਹਰਹਾਲ ਮੈਂ ਸਮਝਦਾ ਹਾਂ ਕਿ ਉਹ ਨਵਾਜ਼ ਸ਼ਰੀਫ ਹੋਵੇ ਜਾਂ ਆਸਫ ਜ਼ਰਦਾਰੀ, ਉਹ ਸਿਆਸੀ ਸਮਝ ਬੂਝ ਵਾਲੇ ਲੋਕ ਨੇ। ਇਹਦੇ ਨਾਲ ਨਾਲ ਫੀਲਡ ਮਾਰਸ਼ਲ ਹੋਰੀ ਵੀ ਇਸ ਰਿਆਸਤ ਨਾਲ ਮੁਖਲਰ ਹੋਣ ਦਾ ਬਾਰ-ਬਾਰ ਸਬੂਤ ਦਿੰਦੇ ਆਏ ਨੇ। ਲੋੜ ਬਸ ਇਸ ਗੱਲ ਦੀ ਹੈ ਕਿ ਇੱਕ ਅਜਿਹਾ ਡਾਇਲਾਗ ਕੀਤਾ ਜਾਏ ਜਿਹਦਾ ਨਤੀਜਾ ਸਾਡੀ ਰਿਆਸਤ ਅਤੇ ਲੋਕਾਂ ਦੇ ਹੱਕ ਵਿੱਚ ਬਰਾਮਦ ਹੋਵੇ। ਮਤਲਬ ਇੱਥੋਂ ਦੇ ਲੋਕਾਂ ਨੂੰ ਇਹ ਯਕੀਨ ਹੋ ਜਾਏ ਕਿ ਉਹਨਾਂ ਕੋਈ ਵੀ ਤਬਦੀਲੀ ਜਾਂ ਨਿਜ਼ਾਮ ਬਦਲਣਾ ਹੈ ਅਤੇ ਫਿਰ ਉਹਦਾ ਵਾਹਦ ਰਸਤਾ ਚੋਣਾਂ ਨੇ। TLP ਜਾਂ ਕਿਸੇ ਹੋਰ ਜਮਾਤ ਵਾਂਗੂ ਡਾਂਗ ਸੋਟਾ ਲੈ ਕੇ ਜ਼ੋਰ ਜ਼ਬਰਦਸਤੀ ਕਰਨਾ ਨਾ ਇਸ ਮੁਲਕ ਦੇ ਹੱਕ 'ਚ ਅਤੇ ਨਾ ਹੀ ਇਹਦੇ ਨਾਲ ਕੋਈ ਤਬਦੀਲੀ ਆ ਸਕਦੀ ਹੈ। ਇੱਥੇ ਜਮਹੂਰੀਅਤ ਮਜ਼ਬੂਤ ਹੋਵੇਗੀ ਅਤੇ ਆਮ ਬੰਦਾ ਵੀ ਸਮਝੇਗਾ ਕਿ ਉਸ ਸਿਆਸਤ ਦਾ ਤਾਕਤਵਰ ਫਰਦ ਹੈ ਜਿਹਦੀ ਰਾਏ ਨਾਲ ਸਰਕਾਰਾਂ ਆਉਂਦੀਆਂ ਅਤੇ ਜਾਂਦੀਆਂ ਨੇ। ਇਹੋ ਤਰੱਕੀ ਯਾਫਤਾ ਅਤੇ ਮੁਅੱਜ਼ਮ ਮੁਲਕਾਂ ਦਾ ਤਰੀਕਾ ਹੈ ਅਤੇ ਇਸੇ ਰਾਹ 'ਤੇ ਟੁਰਦੇ ਹੋਇਆਂ ਤਰੱਕੀ ਦੀ ਮੰਜ਼ਿਲ ਕੌਮਾਂ ਦਾ ਮੁਕੱਦਰ ਬਣਦੀ ਹੈ। ਜਮਾਤ ਪੰਜਾਬ ਲੋਕ ਰਾਜ ਪਾਰਟੀ ਹੋਵੇ ਜਾਂ ਫਿਰ ਕੋਈ ਹੋਰ ਸਿਆਸੀ ਕੂਵਤ, ਸਭ ਨੂੰ ਜਮਹੂਰੀਅਤ 'ਤੇ ਯਕੀਨ ਰੱਖਦੇ ਹੋਇਆਂ ਆਪਣੇ ਲੋਕਾਂ ਦੀ ਤਰਜਮਾਨੀ ਦਾ ਫਰਜ਼ ਨਿਭਾਉਣਾ ਚਾਹੀਦਾ ਹੈ। ਲੋਕਾਂ ਨਾਲ ਜੁੜਤ ਵੱਡੇ ਸਿਆਸੀ ਲੀਡਰ ਪੈਦਾ ਕਰਦੀ ਹੈ ਅਤੇ ਜੇ ਲੋਕਾਂ ਦੀ ਰਾਏ ਦੀ ਨਿੰਦਿਆ ਦਾ ਸਿਲਸਿਲਾ ਸ਼ੁਰੂ ਹੋ ਜਾਏ ਤਾਂ ਫਿਰ ਲੀਡਰਸ਼ਿਪ ਅਤੇ ਲੁਕਾਈ ਵਿੱਚ ਅਜਿਹਾ ਫਾਸਲਾ ਬਣ ਜਾਂਦਾ ਹੈ ਜਿਹੜਾ ਕਦੇ ਦੂਰ ਨਹੀਂ ਹੁੰਦਾ। ਰੱਬ ਸੱਚਾ ਸਾਡੀ ਰਿਆਸਤ ਨੂੰ ਆਪਣੇ ਹਿਫਜ਼ੋ ਅਮਾਨ ਰੱਖੇ, ਇਹਦੀ ਤਰੱਕੀ ਦਾ ਰਾਹ ਸੌਖਾ ਕਰੇ ਅਤੇ ਇਹਦੀ ਲੁਕਾਈ ਨੂੰ ਆਪਣੀ ਲੀਡਰਸ਼ਿਪ ਮੁੰਤਖਬ ਕਰਨ ਦਾ ਹੱਕ ਦੇਵੇ। ਸਭ ਸਿਆਸੀ ਜਮਹੂਰੀ ਕੁਫਤਾਂ ਲਈ ਬਹੁਤ ਸਾਰੀਆਂ ਦੁਆਵਾਂ ਅਤੇ ਆਪਣੇ ਦੇਸ਼ ਪਿਆਰ ਲਈ ਢੇਰ ਮੁਹੱਬਤਾਂ। ਰੱਬ ਸੋਹਣਾ ਮੇਰੇ ਦੇਸ਼ ਉੱਤੇ ਹਮੇਸ਼ਾ ਆਪਣੀਆਂ ਰਹਿਮਤਾਂ ਅਤੇ ਬਰਕਤਾਂ ਦੀ ਛਾਂ ਰੱਖੇ। ਇੱਥੋਂ ਦੇ ਖੇਤਾਂ ਵਿੱਚ ਹਮੇਸ਼ਾ ਹਰਿਆਲੀ ਰਹੇ ਅਤੇ ਇਸ ਵਸਣ ਵਾਲਿਆਂ ਦੇ ਮੁਖੜੇ ਹੱਸਦੇ ਰਹਿਣ। ਸੁਖੀ ਵਸੋ ਮੇਰੇ ਦੇਸ਼ ਦੇ ਰਹਿਣ ਵਾਲਿਓ ਅਤੇ ਖੁਸ਼ ਰਹੇ ਮੇਰਾ ਸੋਹਣਾ ਦੇਸ਼ ਪੰਜਾਬ। ਇਜਾਜ਼ਤ ਦਿਓ, ਫਿਰ ਮਿਲਾਂਗੇ। ਰੱਬ ਰੱਖਾ।